ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਪਬਲਿਕ ਚਾਰਜ ਰੂਲ ਲੈ ਕੇ ਆ ਰਹੀ ਹੈ 23 ਦਸੰਬਰ ਤੋਂ। ਉਸ ਦੇ ਉੱਤੇ ਗੱਲ ਆਪਾਂ ਕਰਦੇ ਹਾਂ, ਜੀ ਪਰ ਉਸ ਜੀ ਤੋਂ ਪਹਿਲਾਂ ਆਪਾਂ ਅਟਾਰਨੀ ਜਨਰਲ ਜੀ ਦੇਖੀਏ ਬਾਰਡਰ ਦਾ ਕ੍ਰਾਈਸਿਸ, ਇਹ ਰੌਲਾ ਆਪਾਂ ਚਿਰ ਤੋਂ ਜਿਹੜਾ ਸੁਣਦੇ ਆ ਰਹੇ ਹਾਂ। ਇੱਥੇ ਪਿੱਛੇ ਜੇ ਸੂਬਿਆਂ ਨੇ ਕੰਟੇਨਰਾਂ ਦੇ ਨਾਲ ਬਾਰਡਰ ਜਿਹੜਾ ਉਹ ਬਣਾਤਾ। ਗ੍ਰੈਗ ਐਬਟ ਪਿਛਲੇ ਦਿਨਾਂ 'ਚ ਕਹਿ ਰਹੇ ਸੀਗੇ ਵੀ ਬਾਈਡਨ ਸਰਕਾਰ ਕੁਛ ਕਰੇ ਨਾ ਕਰੇ, ਅਸੀਂ ਤਾਂ ਹੁਣ ਕਾਰਟਲਸ ਦੇ ਪਿੱਛੇ ਜਿਹੜਾ ਉਹ ਜਾਣਾ ਆ, ਇਸ ਨੂੰ ਅਸੀਂ ਆਪ ਜਿਹੜਾ ਉਹ ਨਜਿੱਠਣਾ ਆ। ਸੋ ਇਹ ਪੋਲੀਟੀਕਲੀ ਫੇਰ ਚਾਰਜ ਹੋ ਰਿਹਾ ਮੁੱਦਾ ਦੁਬਾਰਾ। ਪੋਲੀਟੀਕਲੀ ਚਾਰਜ ਹੋ ਰਿਹਾ ਹੁਣ। ਜਿੱਦਾਂ ਜਿਹੜੀ ਤਾਂ ਰਿਫਾਰਮ ਵਾਲੀ ਗੱਲ ਸੀਗੀ, ਇਮੀਗ੍ਰੇਸ਼ਨ ਰਿਫਾਰਮ ਵਾਲੀ, ਉਹ ਤਾਂ ਡੈਡ ਹੁਣ, ਕਿਉਂਕਿ ਕਾਂਗਰਸ ਹੁਣ ਤਾਂ ਸੈਸ਼ਨ ਵੀ ਇਹਨਾਂ ਦੇ ਖਤਮ ਹੋ ਗਏ। ਤੇ ਹੁਣ ਜਿਹੜਾ ਮੁੱਦਾ ਉਹ ਇਹੀ ਹੈ ਕਿ ਰੋਕਣਾ ਕਿੱਦਾਂ ਇਹਨਾਂ ਨੂੰ। ਲੋਕੀ ਬਹੁਤ ਆ ਗਏ ਆ, ਸੋ ਦੇਖਦੇ ਹੁਣ ਇਮੀਗ੍ਰੇਸ਼ਨ ਦਾ ਇਲੈਕਸ਼ਨ ਟਾਈਮ ਦੇ ਵਿੱਚ ਕਿਹੜੀ ਡਾਇਰੈਕਸ਼ਨ ਲੈਂਦਾ ਮੁੱਦਾ ਜੀ। ਤੇ ਬੀਤੇ ਦਿਨਾਂ 'ਚ ਮੈਂ ਦੇਖ ਰਿਹਾ ਸੀਗਾ ਵੀ ਯੂਨਾਈਟਿਡ ਫਾਰਮ ਵਰਕਰਸ ਦਾ ਕੰਮ ਕਰਨ ਵਾਲੇ ਜਿਹੜੇ ਖੇਤੀਬਾੜੀ ਦੇ ਵਿੱਚ ਹੈਗੇ ਆ, ਜਿਹੜੇ ਅਨਡਾਕੂਮੈਂਟਡ ਆ ਬੇਸਿਕਲੀ, ਉਹ ਪਹੁੰਚੇ ਹੋਏ ਆ ਵਾਸ਼ਿੰਗਟਨ DC 'ਚ। ਕੁਝ ਸੈਨੇਟਰਸ ਵੀ ਮਿਲ ਰਹੇ ਆ ਉਹਨਾਂ ਦੇ ਨਾਲ। ਉਹ ਵੀ ਚਾਹੁੰਦੇ ਆ ਵੀ ਜਿਹੜੇ ਫਾਰਮ ਬਿੱਲ ਵਾਲੀ ਜਿਹੜੀ ਸ਼ੁਰੂਆਤ 'ਚ ਬਾਈਡਨ ਪ੍ਰਸ਼ਾਸਨ ਨੇ ਗੱਲ ਕੀਤੀ ਸੀਗੀ ਵੀ ਉਧਰ ਨੂੰ ਗੱਲ ਤੁਰੇ। ਤੁਹਾਨੂੰ ਲੱਗਦਾ ਵੀ ਕੋਈ ਉਸ ਦੇ ਵਿੱਚ ਵਜਨ ਪੈ ਸਕੂਗਾ, ਕੁਝ ਗੱਲ ਬਣ ਸਕੂਗੀ, ਜਾਂ ਇਹ ਬਸ ਪੋਲੀਟੀਕਲ ਬਾਲ ਦੇ ਵਾਂਗੂ ਹੀ ਰਹੂਗਾ? ਪੋਲੀਟੀਕਲ ਦੇ ਵਾਂਗੇ ਰਹਿਣਾ ਭਾਜੀ, ਮੈਨੂੰ ਨਹੀਂ ਲੱਗਦਾ ਕੋਈ ਵੀ ਉਮੀਦ ਕੀਤੀ ਜਾ ਸਕਦੀ ਇਹਨਾਂ ਕੋਲ। ਉੱਦਾਂ ਹੈ ਕਿ ਬਾਈਡਨ ਹੋਣਾ ਨੇ ਇਹ ਹੈ ਕਿ ਆਪਣੇ ਲੈਵਲ ਤੇ ਜਿੰਨਾ ਕਰ ਸਕਦੇ ਸੀ ਕੀਤਾ ਵੀ ਇਹਨਾਂ ਨੇ, ਤੇ ਆਪਣੇ ਵੱਲੋਂ ਤਾਂ ਇਹਨਾਂ ਨੇ ਇਮੀਗ੍ਰੇਸ਼ਨ ਰਿਫਾਰਮ ਵਗੈਰਾ ਵੀ ਪੁਸ਼ ਕੀਤਾ ਸੀਗਾ। ਪਰ ਇਦਾਂ ਹੈ ਕਿ ਬਿਨਾਂ ਸਹਿਮਤੀ ਦੇ ਉਹਨਾਂ ਦੇ ਮੈਜੋਰਟੀ ਵੋਟ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਸੋ ਆਪਣੇ ਵੱਲੋਂ ਉਹਨਾਂ ਨੇ ਜ਼ਰੂਰ ਕੀਤਾ, ਤੇ ਜਦੋਂ ਨਹੀਂ ਕਰ ਪਾਏ ਉਹਨਾਂ ਨੇ ਛੋਟੀਆਂ ਮੋਟੀਆਂ ਚੇਂਜਸ, ਜਿਹੜੇ ਕਈ ਡਿਸੀਜਨ ਵੀ ਆਪਾਂ ਜਿਹੜੇ ਡਿਸਕਸ ਕੀਤੇ ਕਿ ਵਾਪਸ ਲੈ ਕੇ ਉਹਨਾਂ ਨੇ ਰਿਵਰਸ ਕਰਕੇ, ਕੋਰਨਾਡੋ ਦਾ ਜਿੱਦਾਂ ਆਪਾਂ ਹੁਣੇ ਕੇਸ ਕੀਤਾ ਸੀਗਾ ਪਹਿਲਾਂ ਹੀ ਡਿਸਕਸ ਜੀ, ਤੇ ਕਾਫੀ ਸਾਰੇ ਕੇਸ ਜਿਹੜੇ ਉਹਨੇ ਕੈਸਟਰੋਟਮ ਵਗੈਰਾ ਜਿਹੜੇ ਅਟਰਨੀ ਜਨਰਲ ਨੇ ਰਿਵਰਸ ਕਰਤੇ ਸੀਗੇ। ਸੋ ਕਾਫੀ ਕਹਿ ਲਓ ਕਿ ਇੱਕ ਤਰ੍ਹਾਂ ਦਾ ਪੋਜ਼ਿਟਿਵ ਗਵਰਨਮੈਂਟ ਹੀ ਸੀਗੀ, ਇਮੀਗ੍ਰੈਂਟਸ ਦੇ ਫਾਇਦੇ ਦੀ ਗੱਲ ਕਰਦੀ ਸੀਗੀ। ਪਰ ਜਿੱਦਾਂ ਦੇ ਸਾਨੂੰ ਹੁਣ ਰਿਫਾਰਮ ਚਾਹੀਦੇ, ਜਿਹੜੇ ਬੰਦੇ ਪੁਰਾਣੇ ਟੰਗੇ ਹੋਏ ਆ ਜਾਂ ਕਿਸਾਨ ਵਾਲੇ ਆ, ਖੇਤੀਬਾੜੀ ਵਾਲੇ ਆ, ਉਹ ਫਿਰ ਵੱਡੇ ਲੈਵਲ ਦੀਆਂ ਥੋੜ੍ਹੀਆਂ ਚੀਜ਼ਾਂ ਹੋ ਜਾਂਦੀਆਂ। ਉਹ ਚਮਤਕਾਰੀ ਕੋਈ ਹੋਊਗਾ ਜਾਂ ਮੈਜੋਰਟੀ 'ਚ ਜੇ ਕੋਈ ਜਿੱਤੂਗਾ ਫੇਰ ਹੀ ਗੱਲ ਆ। ਈਵਨ ਆਪਣੇ ਜਿਹੜੀ ਆਹੀ ਹੁਣ ਇਲੈਕਸ਼ਨ ਜਿਹੜੀ ਆਈ ਸੀਗੀ, ਤਾਂ ਆਪਣੇ ਕਹਿੰਦੇ ਸੀਗੇ ਕਿ ਸ਼ਾਇਦ ਰਿਪਬਲਿਕਨਾਂ ਨੇ ਕਲੀਨ ਸਵੀਪ ਕਰ ਲੈਣੀ ਆ। ਪਰ ਤੁਸੀਂ ਦੇਖਿਆ ਹੋਣਾ ਕਿ ਕਿੰਨੀ ਕਲੋਜ਼ ਜਿਹੜੀ ਆਪਣੀ ਡੈਮੋਕ੍ਰੈਟਸ ਤੇ ਰਿਪਬਲਿਕਨਸ ਦੀ ਕਿੰਨੀ ਜ਼ਿਆਦਾ ਕਲੋਜ਼ ਜਿਹੜੀ ਸੀਗੀ ਫਾਈਟ ਜਿਹੜੀ ਚੱਲੀ ਸੀਗੀ। ਸੋ ਜਿਹੜਾ ਰਿਫਾਰਮ ਆ ਉਹ ਤਾਂ ਹੀ ਆਊਗਾ ਜੇ ਇੱਕ ਪਾਰਟੀ ਨੂੰ ਮੈਜੋਰਟੀ ਵੋਟ ਜੇ ਮਿਲ ਜਾਵੇ, ਤੇ ਫਿਰ ਉਹ ਆਪਣੇ ਹਿਸਾਬ ਕਿਤਾਬ ਮੁਤਾਬਿਕ ਇਮੀਗ੍ਰੇਸ਼ਨ ਨੂੰ ਕਵੇ ਕਿ ਫਿਕਸ ਕਰਨਾ। ਜੀ, ਤੇ ਜਿਸ ਦੇ ਅਜੇ ਕੋਈ ਨੇੜਲੇ ਭਵਿੱਖ ਦੇ ਵਿੱਚ ਕੋਈ ਬਹੁਤੇ ਅਸਾਰ ਨਹੀਂ ਜਿਹੜੇ ਨਜ਼ਰ ਆ ਰਹੇ। ਪੋਲੀਟੀਕਲੀ ਕੋਈ ਇਦਾਂ ਦੀ ਚੀਜ਼ ਹੈ ਨਹੀਂ ਹੈ ਵੀ ਇੱਕ ਜਣਾ ਕੋਈ ਤਗੜੀ ਸਵੀਪ ਜਿਹੜੀ ਉਹ ਲੈ ਕੇ ਅੱਗੇ ਜਿੱਤ ਜਾਊਗਾ। ਹਾਂਜੀ, ਹੁਣ 2024 'ਚ ਵੇਖਾਂਗੇ ਕੀ ਹੁੰਦਾ ਆ। 2 ਸਾਲ ਹੁਣ ਬਸ ਇਹ ਬਿਆਨਬਾਜ਼ੀਆਂ ਸੁਣਨ ਦੇ ਲਈ ਤੁਸੀਂ ਰੈਡੀ ਰਹੋ। ਲੋਕਾਂ ਨੂੰ ਪੋਲੀਟੀਕਲੀ ਚਾਰਜ ਇਹਨਾਂ ਨੇ ਕਰਦੇ ਰਹਿਣਾ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਪਬਲਿਕ ਚਾਰਜ ਦੇ ਰੂਲ ਨੂੰ ਲੈ ਕੇ ਜੇ ਉਹ ਗੱਲ ਕਰੀਏ, ਕੀ ਆ ਜੀ ਇਸ ਵਾਰ ਇਹ ਵੀ ਪਬਲਿਕ ਚਾਰਜ ਦਾ ਵੀ ਜਿਹੜੀ ਗੇਂਦ ਜੀ ਬਣੀ ਪਈ ਆ। ਪਹਿਲੋਂ ਕਹਿੰਦੇ ਵੀ ਤੁਹਾਨੂੰ ਗ੍ਰੀਨ ਕਾਰਡ ਨਹੀਂ ਦੇਣਾ ਜਾਂ ਉਹ ਨਹੀਂ ਕਰਨ ਦੇਣਾ, ਫਿਰ ਇਹਨਾਂ ਨੇ ਢਿੱਲ ਜੀ ਦਿੱਤੀ ਆ। ਹੁਣ ਇਸ ਫਾਈਨਲ ਰੂਲ ਦੇ ਵਿੱਚ ਕੀ ਹੈ ਪਬਲਿਕ ਚਾਰਜ ਨੂੰ ਲੈ ਕੇ? ਸੋ ਪਬਲਿਕ ਚਾਰਜ ਦਾ ਰੂਲ ਇਹ ਸੀਗਾ ਕਿ ਜਿਹੜੇ ਤਾਂ ਸਾਡੇ ਨਾਲ ਜੁੜੇ ਹੋਏ ਆ 2-3 ਸਾਲਾਂ ਤੋਂ, ਪਿਛਲਿਆਂ ਤੋਂ, ਆਪਾਂ ਦੇਖਿਆ ਕਿ ਇਹ 'ਚ ਵੀ ਪੋਜੀਸ਼ਨ ਬੜੀ ਫਲਿਪ ਫਲॉप ਹੁੰਦੀ ਹੈ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਆ ਕੇ ਕਿਹਾ ਸੀ ਕਿ ਟੰਗ ਦੋ ਸਾਰਿਆਂ ਨੂੰ, ਕਿ ਜਿਹੜਾ ਪਬਲਿਕ ਚਾਰਜ ਰੂਲ ਲਿਆ ਉਹਨੂੰ ਸਿੱਧੇ ਕਹਿ ਦੋ ਕਿ ਤੂੰ ਐਲੀਜੀਬਲ ਨਹੀਂ ਹੈਗਾ। ਤੇ ਡੈਫੀਨੇਸ਼ਨ ਵੀ ਉਹਨਾਂ ਨੇ ਜਿਹੜੀ ਕਹਿ ਲਓ ਚੇਂਜ ਕਰਤੀ ਸੀ। ਤੇ ਫਿਰ ਇਹ ਤੇ ਲਿਟੀਗੇਸ਼ਨ ਵੀ ਕਈ ਵਾਰੀ ਹੋਈ, ਕੋਰਟ ਦੇ ਵਿੱਚ ਵੀ ਇਹ ਪਹੁੰਚਿਆ, ਤੇ ਫਾਰਮ ਵੀ ਵਿੱਚ ਉਹਨਾਂ ਨੇ ਅਪਡੇਟ ਕਰਤੇ ਸੀਗੇ ਕਿ ਨਵੀਂ ਇਨਫੋਰਮੇਸ਼ਨ ਦੇ ਹਿਸਾਬ ਨਾਲ ਇਨਫੋਰਮੇਸ਼ਨ ਭਰੋ। ਤੇ ਹੁਣ ਕੀ ਸੀਗਾ ਕਿ ਦਸੰਬਰ 23 2022 ਦੇ ਵਿੱਚ ਇਹ ਰੂਲ ਜਿਹੜਾ ਉਹ ਲਾਗੂ ਹੋਣਾ, ਫਾਈਨਲ ਰੂਲ ਜਿਹੜਾ ਆਪਾਂ ਇਹਦੇ ਬਾਰੇ ਗੱਲ ਕਰ ਚੁੱਕੇ ਆਪਣੇ ਸ਼ੋਅ ਤੇ। ਤਾਂ ਹੁਣ ਆਪਾਂ ਸਿੱਧੇ ਗੱਲ ਕਰਾਂਗੇ ਕਿ ਰੂਲ ਹੈ ਕੀ ਆ ਜੀ। ਦਸੰਬਰ 23 2022 ਤੋਂ ਬਾਅਦ ਜਿਹੜੇ ਪਹਿਲਾਂ ਤਾਂ ਜਿਹਨਾਂ ਨੇ ਜਿਹੜੀ ਕਿ ਕੱਲ ਨੂੰ ਆ, ਸੋ ਜਿਹੜੇ ਆਪਣੇ 485 ਜਿਹੜੀ ਐਪਲੀਕੇਸ਼ਨ ਆ, ਗ੍ਰੀਨ ਕਾਰਡ ਐਪਲੀਕੇਸ਼ਨ ਜਿਹਨਾਂ ਦੀ ਵੀ ਭਰ ਰਹੇ ਆ, ਪੈਰਾਲੀਗਲ ਭਰਾ ਭੈਣ ਕੋਈ ਜੇ ਸੁਣ ਰਿਹਾ, ਤਾਂ ਉਹ ਲਈ ਐਪਲੀਕੇਸ਼ਨ ਤੁਹਾਡੀ ਰਿਜੈਕਟ ਕਰ ਦੇਣੀ। ਸੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਹਾਨੂੰ ਹੁਣ ਗ੍ਰੀਨ ਕਾਰਡ ਦੀ ਆਪਣੀ ਜਿਹੜੀ ਐਪਲੀਕੇਸ਼ਨ ਆ ਉਹ ਚੇਂਜ ਕਰਨੀਆਂ ਪੈਣੀਆਂ। ਨਵੇਂ ਵਾਲੇ ਫਾਰਮ ਜਿਹੜੀ ਉਹਨਾਂ ਦੀ ਐਡੀਸ਼ਨ ਆ ਉਹਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਫਾਈਲ ਕਰਨਾ ਪੈਣਾ। ਇਹਦੇ ਵਿੱਚ ਉਹਨਾਂ ਨੇ ਪਬਲਿਕ ਚਾਰਜ ਵਾਲੇ ਫਿਰ ਜਿਹੜੀ ਇਨਫੋਰਮੇਸ਼ਨ ਸੀਗੀ ਦੁਬਾਰਾ ਮੰਗੀ ਹੈ। ਸੋ ਜਿਹੜਾ ਫਾਈਨਲ ਰੂਲ ਆ ਮੇਰੇ ਹਿਸਾਬ ਨਾਲ ਵਧੀਆ ਰੂਲ ਹੈ। ਇਹ ਕਲੈਰੀਫਿਕੇਸ਼ਨ ਦਿੰਦਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕਿਹੜੇ ਹਿਸਾਬ ਨਾਲ ਪਬਲਿਕ ਚਾਰਜ ਦਾ ਰੂਲ ਜਿਹੜਾ ਅਪਲਾਈ ਕਰੂਗਾ। ਸੋ ਪਬਲਿਕ ਚਾਰਜ ਹੈ ਕੀ? ਪਬਲਿਕ ਚਾਰਜ, ਪਬਲਿਕ ਦਾ ਮਤਲਬ ਹੁੰਦਾ ਲੋਕਾਂ ਦਾ ਪੈਸਾ। ਚਾਰਜ ਦਾ ਮਤਲਬ ਕਿ ਤੁਸੀਂ ਖਰਚਾ ਕਰਾ ਰਹੇ ਪਬਲਿਕ ਦੇ ਪੈਸੇ ਦਾ, ਸਰਕਾਰੀ ਟੈਕਸ ਪੇਅਰ ਮਨੀ ਦਾ ਤੁਸੀਂ ਖਰਚਾ ਕਰਾ ਰਹੇ। ਸੋ ਉਹਨਾਂ ਨੂੰ ਕਾਈਂਡ ਆਫ ਉਹ ਵਾਲੇ ਇਮੀਗ੍ਰੈਂਟ ਚਾਹੀਦੇ ਜਿਹੜੇ ਆ ਕੇ ਦੇਸ਼ ਦੇ ਵਿੱਚ ਐਡ ਕਰਨ, ਨਾ ਕਿ ਆ ਕੇ ਇੱਥੇ ਬੈਨੀਫਿਟ ਲੈਣ ਜਾਂ ਪਬਲਿਕ ਤੇ ਬਰਡਨ ਬਣਨ। ਇਹ ਇਹਨਾਂ ਦੀ ਫਾਈਟ ਜਿਹੜੀ ਹਮੇਸ਼ਾ ਰਹੀ ਹੈ। ਈਵਨ ਜਿਹਨਾਂ ਦੇ ਆਪਣੇ ਸਿਟੀਜ਼ਨ ਵਗੈਰਾ ਉਹਨਾਂ ਦੇ ਲਈ ਵੀ ਫਾਈਟ ਰਹਿੰਦੀ ਹੈ ਕਿ ਇੱਕ ਸਕੂਲ ਆਫ ਥਾਟ ਹੈਗਾ ਕਿ ਜਿਹੜੀ ਸਟੇਟ ਆ
ਉਹ ਵੈਲਫੇਅਰ ਤੇ ਐਕਸਪੈਂਸਿਵ ਸਟੇਟ ਹੋਣੀ ਚਾਹੀਦੀ, ਸੋਸ਼ਲਿਸਟ ਮਾਡਲ ਹੋਣਾ ਚਾਹੀਦਾ ਕਿ ਲੋਕਾਂ ਨੂੰ ਫ੍ਰੀ ਸਭ ਕੁਝ ਮਿਲੇ। ਤੇ ਇੱਕ ਜਿਹੜਾ ਸਕੂਲ ਆਫ ਥਾਟ ਉਹ ਹੈਗਾ ਕਿ ਇੱਥੇ ਸਾਰੇ ਕੰਮ ਕਰਨ ਆਉਂਦੇ ਆ, ਕਿ ਜਿਹੜੇ ਫ੍ਰੀ ਭਾਲਦੇ ਆ ਉਹਨਾਂ ਤੋਂ ਮੈਂ ਨਫ਼ਰਤ ਕਰਦਾ ਤੇ ਮੈਂ ਉਹ ਵਾਲੀ ਪਾਰਟੀ ਜਾਂ ਉਹ ਵਾਲੇ ਏਜੰਡੇ ਨੂੰ ਵੋਟ ਨਹੀਂ ਕਰਨਾ। ਸੋ ਇਹ ਦੋ ਜਿਹੜੇ ਜਿੱਦਾਂ ਕਿ ਗਨ ਐਂਟੀ ਗਨ ਵਾਲਾ, ਐਬੋਰਸ਼ਨ ਐਂਟੀ ਐਬੋਰਸ਼ਨ ਵਾਲਾ, ਤੇ ਇਹ ਵੀ ਜਿਹੜੇ ਪਬਲਿਕ ਚਾਰਜ ਦੇ ਰੂਲ ਆ, ਇੱਥੇ ਵੀ ਜਿਹੜਾ ਡਿਬੇਟ ਆ, ਇੱਕ ਆਈਡੀਓਲੋਜੀਕਲ ਡਿਬੇਟ ਜਿਹੜਾ ਬਣਿਆ ਹੋਇਆ। ਹੁਣ ਕੀ ਸੀਗਾ ਕਿ ਆਬਵੀਅਸਲੀ ਜਿਹੜੇ ਡੈਮੋਕ੍ਰੇਟਸ ਆ ਉਹ ਜ਼ਿਆਦਾ ਇਮੀਗ੍ਰੇਸ਼ਨ ਚਾਹੁੰਦੇ ਆ, ਤੇ ਜਿਹੜਾ ਪਬਲਿਕ ਚਾਰਜ ਵਾਲਾ ਰੂਲ ਆ ਉਹ ਇਮੀਗ੍ਰੈਂਟਾਂ ਦੇ ਰਾਹ 'ਚ ਰੁਕਾਵਟ ਆ, ਕਿਉਂਕਿ ਉਹ ਕਹਿੰਦੇ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਅਫੋਰਡ ਨਹੀਂ ਕਰ ਸਕਦਾ ਉਹਨੂੰ ਇੱਥੇ ਦਾ ਗ੍ਰੀਨ ਕਾਰਡ ਜਾਂ ਇੱਥੇ ਦੀ ਫੈਸਿਲਿਟੀਜ਼ ਨਹੀਂ ਦੇਣੀਆਂ ਚਾਹੀਦੀਆਂ। ਸੋ ਜਿਹੜਾ ਹੁਣ ਇਹਨਾਂ ਨੇ ਰੂਲ ਆ ਤਾਂ ਕਰਕੇ ਪਾਸ ਕੀਤਾ ਕਿ ਪੋਜੀਸ਼ਨ ਬੜੀ ਫਲਿਪ ਫਲॉप ਹੋ ਰਹੀ ਸੀਗੀ। ਸੋ ਇਹਨਾਂ ਨੂੰ ਲੱਗਿਆ ਕਿ ਜੇ ਰੂਲ ਪਾਸ ਕਰ ਦਿੰਦੇ ਤਾਂ ਥੋੜੀ ਜਿਹੀ ਕਲੈਰਿਟੀ ਮਿਲ ਜੂਗੀ, ਤੇ ਜੇ ਨਵੀਂ ਸਰਕਾਰ ਆ ਕੇ ਰੂਲ ਨੂੰ ਤੋੜਦੀ ਵੀ ਆ ਤੇ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਨਵੀਂ ਰੂਲ ਮੇਕਿੰਗ 'ਚ, ਉਹਨੂੰ ਰੀਜ਼ਨ ਦੇਣਾ ਪੈਣਾ, ਕੋਰਟ ਦੇ ਵਿੱਚ ਜਾਣਾ ਪੈਣਾ ਜਾਂ ਕਾਂਗਰਸ ਨੂੰ ਰਲ ਕੇ ਪਾਸ ਕਰਨਾ ਪੈਣਾ। ਸੋ ਇੱਕ ਤਰ੍ਹਾਂ ਇਹ ਵਧੀਆ ਗੱਲ ਆ ਇਮੀਗ੍ਰੈਂਟਸ ਲਈ। ਪਰ ਇਹ ਰੂਲ ਹੈ ਕੀ ਆ, ਇਹਦੇ ਵਿੱਚ ਸਰਕਾਰ ਇਹ ਕਹਿੰਦੀ ਹੈ ਕਿ ਆਪਾਂ ਜਿਹੜਾ ਬੰਦਾ ਆ ਰਿਹਾ ਆਪਾਂ ਉਹਦੀ ਉਮਰ ਦੇਖਣੀ ਕਿ ਉਮਰ ਕਿੰਨੀ ਆ। ਜੇ ਤਾਂ ਯੰਗ ਆ ਮਤਲਬ ਕਿ ਫਿਰ ਉਹ 'ਚ ਪੋਟੈਂਸ਼ੀਅਲ ਆ ਕੰਮ ਕਰਨ ਦਾ ਜ਼ਿਆਦਾ। ਜੇ ਆਲਰੇਡੀ ਬਜ਼ੁਰਗ ਆ ਰਿਹਾ 60 ਸਾਲ ਦਾ 70 ਸਾਲ ਦਾ ਤਾਂ ਕਾਈਂਡ ਆਫ ਇੱਕ ਬਰਡਨ ਆ। ਮੈਂ ਨਹੀਂ ਕਹਿ ਰਿਹਾ ਕਿ ਬਰਡਨ ਹੈਗਾ, ਮੈਂ ਤੁਹਾਨੂੰ ਇਹ ਪੜ੍ਹ ਕੇ ਦੱਸ ਰਿਹਾ ਹੈਗਾ ਕੀ ਹੈ ਕਿ ਉਹ ਕਹਿੰਦੇ ਕਿ ਕਿਹੜੀਆਂ ਚੀਜ਼ਾਂ ਦੇਖਣੀ, ਬੰਦੇ ਦੀ ਹੈਲਥ ਦੇਖਣੀ ਹੈ ਕਿ ਹੈਲਦੀ ਬੰਦਾ ਕਿ ਬਿਮਾਰੀ ਲੱਗੀ ਹੋਈ ਹੈ ਉਹਨੂੰ, ਕੋਈ ਫੈਮਿਲੀ ਦਾ ਸਟੇਟਸ ਕੀ ਹੈ, ਕਿ ਕੰਮਕਾਰ ਵਾਲੇ ਬਿਜ਼ਨਸ ਵਾਲੇ ਬੰਦੇ ਆ, ਕਾਰੋਬਾਰੀ ਬੰਦੇ ਆ ਕਿ ਕਿੱਦਾਂ, ਕਿ ਬਾਕੀ ਫੈਮਿਲੀ ਦੇ ਵਿੱਚ ਕੀ ਸਟੇਟਸ ਹੈ, ਉਹ ਵੀ ਸਾਰੇ ਫੂਡ ਸਟੈਂਪਾਂ ਲੈਣ ਵਾਲੇ ਆ, ਗਵਰਨਮੈਂਟ ਬੈਨੀਫਿਟ ਲੈਣ ਵਾਲੇ, ਇਹਨਾਂ ਦੇ ਐਸੈਟਸ ਕਿੰਨੇ ਆ, ਘਰ-ਬਾਰ ਹੈਗਾ ਕਿ ਜਿਹੜੀ ਵੈਲਫੇਅਰ ਹਾਊਸਿੰਗ ਉਹ 'ਚ ਰਹਿੰਦੇ ਆ, ਕੀ ਹਿਸਾਬ ਕਿਤਾਬ ਆ, ਰਿਸੋਰਸਿਸ ਕਿੰਨੇ ਇਹਨਾਂ ਕੋਲ, ਪੈਸਾ ਇਹਨਾਂ ਦੀ ਸੇਵਿੰਗ ਕਿੰਨੀ ਆ, ਫਾਈਨੈਂਸ਼ੀਅਲ ਸਟੇਟਸ ਇਹਨਾਂ ਦਾ ਕੀ ਹੈਗਾ। ਇਹਦੇ ਨਾਲ ਲੋਕ ਕਹਿੰਦੇ ਕਿ ਜਿਹੜੀ ਐਜੂਕੇਸ਼ਨ ਤੇ ਸਕਿੱਲਸ ਜਿਹੜੀਆਂ ਹੈਗੀਆਂ ਉਹ ਆਪਾਂ ਸਾਰੀਆਂ ਦੇਖਣੀਆਂ, ਕਿ ਬੇਸਿਕਲੀ ਉਹ ਇਹ ਕਹਿੰਦੇ ਕਿ ਆਪਾਂ ਜਿਹੜਾ ਇਮੀਗ੍ਰੈਂਟ ਆ ਉਹਦੀ ਹਰੇਕ ਚੀਜ਼, ਏਜ, ਹੈਲਥ, ਫੈਮਿਲੀ ਸਟੇਟਸ, ਐਸੈਟਸ, ਜਿਹੜੇ ਐਜੂਕੇਸ਼ਨ ਸਕਿੱਲਸ, ਕੀ ਬੰਦਾ ਆ ਕੇ ਹੁਣ ਜੇ ਕੋਈ ਕੰਮ ਕਰਨ ਵਾਲਾ ਬੰਦਾ ਯੰਗ ਬੰਦਾ ਤਾਂ ਮੋਸਟ ਲਾਈਕਲੀ ਉਹ ਆ ਕੇ ਇੱਥੇ ਕੰਮ ਹੀ ਕਰੂਗਾ, ਰਾਈਟ। ਬਿਲਕੁਲ। ਤੇ ਹੁਣ ਇਹਨੂੰ ਇਹ ਬੜੀ ਬ੍ਰੌਡ ਜੀ ਉਹਨਾਂ ਨੇ ਟਰਮ ਦੇ ਦਿੱਤੀ, ਇਹਦੇ ਵਿੱਚ ਸਾਨੂੰ ਪਤਾ ਨਹੀਂ ਕਿ ਹੁਣ ਤੁਸੀਂ ਕਹੋ ਕਿ ਜ਼ਰੂਰੀ ਨਹੀਂ ਕਿ ਜਿਹੜੇ ਬੰਦੇ ਨੇ ਐਜੂਕੇਸ਼ਨ ਲਈ ਹੈ ਕਿ ਉਹ ਹਮੇਸ਼ਾ ਕੰਮ ਹੀ ਕਰਦਾ। ਉਹ ਐਜੂਕੇਸ਼ਨ ਵਾਲਾ ਬੰਦਾ ਵੀ ਵੈਲਫੇਅਰ ਲੈ ਸਕਦਾ, ਤੇ ਜਿਹੜਾ ਬੰਦਾ ਜੇ ਕੋਈ ਸਕੂਲ ਐਜੂਕੇਸ਼ਨ ਨਹੀਂ ਹੈਗੀ ਉਹ ਵੀ ਕਾਰੋਬਾਰ ਨੂੰ ਖਿੱਚ ਕੇ ਮਿਲੀਅਨਰ ਬਣ ਸਕਦਾ, ਰਾਈਟ। ਸੋ ਤੇ ਐਫੀਡੇਵਿਟ ਆਫ ਸਪੋਰਟ ਕਿ ਜਿਹੜਾ ਬੰਦਾ ਤੁਹਾਡਾ ਸਪਾਂਸਰ ਬਣ ਰਿਹਾ ਉਹਦੀ ਕਿੱਦਾਂ ਇਨਕਮ ਆ, ਉਹਦੇ ਕਿੰਨੇ ਡਿਪੈਂਡੈਂਟ ਆ, ਠੀਕ ਹੈ। ਤੇ ਜਿਹੜੀ ਉਹਨਾਂ ਨੇ ਇਹ ਦੇਖਣਾ ਕਿ ਇਸ ਤੋਂ ਪਹਿਲਾਂ ਤੁਸੀਂ ਸਪਲੀਮੈਂਟ ਸੋਸ਼ਲ ਸਿਕਿਉਰਿਟੀ ਇਨਕਮ, SSI ਜਿਹਨੂੰ ਕਹਿੰਦੇ ਆ, ਕੈਸ਼ ਅਸਿਸਟੈਂਸ ਫॉर ਇਨਕਮ ਮੇਨਟੇਨੈਂਸ, ਇਹਨੂੰ ਟੈਨਫ ਰਿਲੀਫ ਕਹਿੰਦੇ ਆ, ਸਟੇਟ, ਟ੍ਰਾਈਬਲ, ਟੈਰੀਟੋਰੀਅਲ ਜਾਂ ਲੋਕਲ ਕੈਸ਼ ਬੈਨੀਫਿਟ ਵਗੈਰਾ ਤਾਂ ਨਹੀਂ ਕੋਈ ਲੈ, ਜਿਹਨੂੰ ਜਨਰਲ ਅਸਿਸਟੈਂਸ ਕਹਿੰਦੇ ਆ। ਲੌਂਗ ਟਰਮ ਹਸਪੀਟਲਾਈਜੇਸ਼ਨ ਤੁਹਾਡੀ ਹੋਈ ਹੋਵੇ ਸਰਕਾਰੀ ਖਰਚੇ ਦੇ ਉੱਤੇ, ਜਿਹੜੇ ਬੈਨੀਫਿਟਸ ਹੈਗੇ ਆ ਕਿ SSI ਇਨਕਮ ਜਿਹੜੀ ਹੋ ਗਈ, ਟੈਨਫ ਹੋ ਗਈ, ਜਨਰਲ ਅਸਿਸਟੈਂਸ ਹੋ ਗਿਆ, ਤੇ ਲੌਂਗ ਟਰਮ ਜਿਹੜੀ ਇੰਸਟੀਟਿਊਸ਼ਨਲਾਈਜ਼ ਕੇਅਰ ਹੈ ਕਿ ਲੰਬੇ ਸਮੇਂ ਲਈ ਤੁਸੀਂ ਵੱਡੀ ਬਿਮਾਰੀ ਲਈ, ਤੁਸੀਂ ਕੈਂਸਰ ਹੋ ਗਿਆ ਇੱਦਾਂ ਸਰਕਾਰੀ ਖਰਚੇ ਦੇ ਤੁਸੀਂ ਜੇ ਐਡਮਿਟ ਹੋਏ ਆ ਤਾਂ ਲੌਂਗ ਟਰਮ ਜਿਹੜੀ ਇਲਨੈਸ ਆ ਉਹ ਸਾਰੀਆਂ ਤੁਹਾਡੇ ਅਗੇਂਸਟ ਜਿਹੜੀਆਂ ਜਾਊਗੀਆਂ, ਉਹਨੂੰ ਸਾਰੀ ਨੂੰ ਇਹ ਕੰਸੀਡਰ ਕਰੂਗਾ। ਜਿਹੜੀ ਚੀਜ਼ ਉਹ ਕਹਿੰਦੇ ਆਪਾਂ ਨਹੀਂ ਕੰਸੀਡਰ ਕਰਨੀ ਉਹ ਹੈਗੀ ਆ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ, SNAP। ਪਬਲਿਕ ਹਾਊਸਿੰਗ ਨੂੰ ਨਹੀਂ ਕੰਸੀਡਰ ਕਰਨਾ, ਸਕੂਲ ਦੇ ਜਿਹੜੇ ਲੰਚ ਪ੍ਰੋਗਰਾਮ ਆ ਉਹਨਾਂ ਨੂੰ ਨਹੀਂ ਕੰਸੀਡਰ ਕਰਨਾ, ਤੇ ਜਿਹੜੇ ਵੀ ਗਵਰਨਮੈਂਟ ਦੇ ਲੌਂਗ ਟਰਮ ਇੰਸਟੀਟਿਊਸ਼ਨਲ ਪ੍ਰੋਗਰਾਮ ਤੋਂ ਇਲਾਵਾ ਜੇ ਹਸਪਤਾਲ ਦੇ ਕੋਈ ਛੋਟੇ-ਮੋਟੇ ਤੁਹਾਡੀ ਐਮਰਜੈਂਸੀ ਆ ਉਹਨੂੰ ਨਹੀਂ ਇਹਨਾਂ ਨੇ ਕੰਸੀਡਰ ਕਰਨਾ। ਸੋ ਬਾਕੀ ਜਿਹੜੀਆਂ ਵੀ ਚੀਜ਼ਾਂ ਤੁਸੀਂ ਗਵਰਨਮੈਂਟ ਤੇ ਡਿਪੈਂਡ ਕਰਦੇ ਆ ਉਹ ਸਾਰਾ ਇਹ ਕੰਸੀਡਰ ਹੋਊਗਾ, ਠੀਕ ਆ ਜੀ। ਹੁਣ ਪ੍ਰੋਬਲਮ ਇਹ ਹੈ ਕਿ ਇਹ ਰੈਲੀਵੈਂਟ ਕਿੱਦਾਂ ਹੈਗਾ, ਇੱਕ ਤਾਂ ਹੈਗਾ ਜਿਹੜੇ ਫੈਮਿਲੀ ਬੇਸਡ ਵਾਲੇ ਆ ਪੇਰੈਂਟਸ, ਉਹਨੂੰ ਕਈਆਂ ਨੂੰ ਇਹ ਇਫੈਕਟ ਕਰੂਗਾ ਕਿ ਜਿਹੜਾ ਆਪਣਾ ਹੀ ਜਿਹਨਾਂ ਦੇ ਆਪਣੇ ਜਵਾਕ ਹੀ ਉਰੇ ਸਿਟੀਜ਼ਨ ਆ ਉਹੀ ਬੈਨੀਫਿਟ ਲਈ ਜਾਂਦੇ ਆ, ਟੈਕਸ ਨਹੀਂ ਭਰਦੇ ਆ, ਉਹ ਕਹਿੰਦੇ ਹੁਣ ਆਪਣੇ ਘਰਦਿਆਂ ਨੂੰ ਬੁਲਾਉਣਾ। ਸੋ ਮੋਸਟ ਲਾਈਕਲੀ ਉਹਨਾਂ ਦਾ ਕੀ ਆ ਕਿ ਉਹ ਕਹਿੰਦੇ ਤੁਸੀਂ ਆਪ ਨਹੀਂ ਕੰਮ ਕਰਦੇ, ਘਰ ਦੇ ਵੀ ਨਹੀਂ ਤੁਹਾਡੇ ਕੰਮ ਕਰੂਗੇ, ਉਹਨੇ ਤਾਂ ਆਲਰੇਡੀ ਉਮਰ ਹੋ ਗਈ, ਰਾਈਟ। ਦੂਜੇ ਦੇ ਵਿੱਚ ਇਹ ਆਊਗਾ ਕਿ ਜਿਹੜਾ ਘਰ ਵਾਲੀ ਵਾਲੇ ਕੇਸ ਆ ਉਹਦੇ ਵਿੱਚ ਵੀ ਸੇਮ ਸਿਨੈਰੀਓ ਆਊਗਾ। ਤੇ ਜਿਹੜੇ ਆਪਣੇ ਜੇ ਸੈਲਮ ਵਾਲਿਆਂ ਦੀ ਗੱਲ ਕਰੀਏ ਤਾਂ ਕੀ ਹੁੰਦਾ ਕਿ ਸੈਲਮ ਵਾਲਾ ਜਿਹੜਾ ਬੰਦਾ ਵਾ ਉਹ ਆਪਣੇ ਬੈਨੀਫਿਟ ਵਗੈਰਾ ਖੁੱਲ ਕੇ ਲੈ ਸਕਦਾ, ਕੋਈ ਪ੍ਰੋਬਲਮ ਨਹੀਂ, ਸੈਲਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਸੋ ਸਾਨੂੰ ਇਹ ਸਵਾਲ ਬੜਾ ਆਉਂਦਾ ਕਿ ਮੈਂ ਬੈਨੀਫਿਟ ਲਵਾਂ ਕਿ ਨਾ ਲਵਾਂ। ਤੇ ਹੁਣ ਗੱਲ ਇਹਦੀ ਸਾਰੀ ਇਹ ਆ ਜਾਂਦੀ ਕਿ ਕੱਲ ਨੂੰ ਤੁਹਾਡਾ ਵਿਆਹ ਜੇ ਹੁੰਦਾ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਸੈਲਮ ਦਾ ਕੇਸ ਛੱਡ ਕੇ ਆਪਣਾ ਹੁਣ ਮੈਂ ਵਿਆਹ ਵਾਲੇ ਕੇਸ ਵਾਲੇ ਪਾਸੇ ਹੋ ਜਾਣਾ। ਸੋ ਉਹਦੇ ਵਿੱਚ ਆਪਾਂ ਕੀ ਦੇਖਣਾ ਕਿ ਜਿਹੜੇ ਬੰਦੇ ਨੇ ਬੈਨੀਫਿਟ ਲਏ ਆ ਉਹਨੂੰ ਵਿਆਹ ਵਾਲੇ ਕੇਸ ਦੇ ਵਿੱਚ ਉਹਨੂੰ ਪ੍ਰੋਬਲਮ ਆ ਜਾਣੀ ਹੈ। ਸੋ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਦਾਂ ਕਿ ਯਾਰ ਜਿਹੜਾ ਬੰਦਾ ਕੰਮ ਕਰ ਸਕਦਾ ਕੰਮ ਕਰੋ। ਆਪਾਂ ਵੀ ਸੇਮ ਲਾਈਨਾਂ 'ਚੋਂ ਆਏ ਆ, $7-8 ਪਰ ਆਵਰ ਤੇ ਕੰਮ ਕਰਕੇ ਅੱਗੇ ਨਿਕਲੇ ਆ। ਤਾਂ ਇਦਾਂ ਕਿ ਬੰਦੇ ਨੂੰ ਲੋੜ ਹੈ ਨਹੀਂ ਗੀ, ਹਰੇਕ ਬੰਦੇ ਨੂੰ ਤੇ ਲੈਂਦੇ ਲੋੜ ਨਾਲੋਂ ਜ਼ਿਆਦਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਦੱਸਿਆ ਸੀਗਾ ਕਿ ਲੋਕਾਂ ਦਾ ਆਪਣਾ ਓਪੀਨੀਅਨ ਆ ਕਿ
ਕੋਈ ਸੋਚਦਾ ਕਿ ਬੈਨੀਫਿਟ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਆਪਣਾ ਓਪੀਨੀਅਨ ਸਿੱਧੇ ਇਹ ਹੈ ਕਿ ਬਈ ਯਾਰ ਆਪਣਾ ਦੇਸ਼ ਜਦੋਂ ਛੱਡਿਆ, ਕੰਮ ਕਰਨ ਨਿਕਲੇ ਤਾਂ ਕੰਮ ਕਰਨ ਆਏ ਆ, ਕੰਮ ਕਰੋ, ਬਿਨਾਂ ਪੈਸੇ ਲਓ, ਫ੍ਰੀ ਵਾਲੇ ਪੈਸੇ ਨਾ ਜਾਓ, ਭਾਵੇਂ ਤੁਹਾਨੂੰ ਬੈਨੀਫਿਟ ਜਿਹੜਾ ਮਿਲਦਾ ਵੀ ਆ। ਤੇ ਸੇਮ ਚੀਜ਼ ਹੈ ਕਿ ਕੱਲ ਨੂੰ ਜੇ ਤੁਹਾਡਾ ਪਲਾਨ ਬਦਲ ਗਿਆ ਕਿ ਨਹੀਂ ਯਾਰ ਮੇਰਾ ਵਿਆਹ ਹੋ ਗਿਆ, ਮੈਂ ਇੱਥੋਂ ਹੁਣ ਪੱਕਾ ਹੋ ਸਕਦਾ, ਫਿਰ ਇਹ ਚੀਜ਼ ਹੈ ਕਿ ਤੁਸੀਂ ਆਪਣਾ ਉਹ ਜਿਹੜੀ ਆਪਸ਼ਨ ਆ ਉਹਨੂੰ ਖਰਾਬ ਕਰ ਸਕਦੇ ਆ। ਸੋ ਇਦਾਂ ਹੈ ਕਿ ਪਬਲਿਕ ਚਾਰਜ ਵਾਲੇ ਜਿਹੜੇ ਬੈਨੀਫਿਟ ਤੋਂ ਦੂਰ ਹੀ ਰਹੋ, ਵਧੀਆ। ਕਿਉਂਕਿ ਇਹ ਹੁਣ ਦਾ ਰੂਲ ਆ, ਕੱਲ ਨੂੰ ਜੇ ਕੋਈ ਦੂਜੀ ਗਵਰਨਮੈਂਟ ਆਉਂਦੀ ਆ ਉਹ ਇਹਨੂੰ ਹੋਰ ਸਟ੍ਰਿਕਟ ਕਰ ਦਿੰਦੀ ਆ, ਠੀਕ ਆ, ਤੇ ਫਿਰ ਤੁਸੀਂ ਉਹਦੇ ਵਿੱਚ ਜਿਹੜਾ ਉਹ ਫਸੋਗੇ ਜਾ ਕੇ, ਮੁੱਲ ਦੇ ਕੇ ਪੂਰੇ ਪੈਸੇ ਦੇ ਕੇ ਉਹ ਲਓ। ਇਹ ਹੁਣ ਤੁਸੀਂ ਦੇਖੋ ਵੀ ਇਹ ਤਾਂ ਹੁਣ 2 ਸਾਲ ਰਹਿ ਗਏ ਇਸ ਪ੍ਰਸ਼ਾਸਨ ਦੇ, ਵਾਰੀ ਤੁਹਾਡੀ ਪਤਾ ਨਹੀਂ ਕਦੋਂ ਆਉਣੀ ਆ ਕੇਸ ਦੀ, ਕਦੋਂ ਮੋਹਰੇ ਜਿਹੜਾ ਉਹ ਜੱਜ ਦੇ ਜਿਹੜਾ ਜਾਊਗਾ ਜਾਂ ਕਦੋਂ ਉਹਨਾਂ ਨੇ ਸੁਣਵਾਈ ਹੋਣੀ, ਉਦੋਂ ਤੱਕ ਕੀ ਪਤਾ ਕਿਹੜਾ ਪ੍ਰਸ਼ਾਸਨ ਹੋਣਾ ਤੇ ਕਿਹੜਾ ਰੂਲ ਹੋਣਾ ਆ। ਨਾਲੇ ਜਿੱਦਾਂ ਤੁਸੀਂ ਕਿਹਾ ਵੀ ਭਾਈ ਜੇ ਕੰਮ ਕਰ ਸਕਦੇ ਆ ਤੇ ਕਰੋ। ਹਾਂ, ਇਹ ਵੀ ਨਹੀਂ ਅਸੀਂ ਕਹਿੰਦੇ ਵੀ ਜਿਹਨੂੰ ਜ਼ਰੂਰਤ ਆ, ਜਿਹਦਾ ਬਿਲਕੁਲ ਹੀ ਨਹੀਂ ਜਿਹੜਾ ਉਹ ਗੁਜ਼ਾਰਾ ਹੋ ਰਿਹਾ ਜਾਂ ਕੋਈ ਡਿਸੇਬਲਡ ਆ ਜਾਂ ਕੁਛ ਇਹ ਆ ਵੀ ਉਹ ਮਦਦ ਨਾ ਲਵੇ। ਚਲੋ ਮਦਦ ਦੇ ਲਈ ਉਹ ਪ੍ਰੋਗਰਾਮ, ਉਹ ਚੀਜ਼ਾਂ ਦੇ ਲਈ ਜਿਹੜੇ ਉਹ ਬਣੇ ਆ, ਪਰ ਹਾਂ ਜਾਣ ਬੁੱਝ ਕੇ ਵੀ ਉਹਨੇ ਵੀ ਲਿਆ, ਖੱਬੇ ਵਾਲੇ ਨੇ ਵੀ ਲਿਆ, ਸੱਜੇ ਵਾਲੇ ਨੇ ਵੀ ਲਿਆ, ਮੈਂ ਕਿਉਂ ਰਹਿ ਜਾਵਾਂ, ਮੈਂ ਕਿਉਂ ਨਾ ਸਰਕਾਰ ਦੇ ਉੱਤੇ ਭਾਰ ਜਿਹੜਾ ਉਹ ਪਾਵਾਂ। ਇਹ ਧਿਆਨ ਨਾਲ ਸੁਣਿਓ, ਕਈ ਵਾਰੀ ਪੁੱਛਦੇ ਆ ਵੀ ਭਾਈ ਹੁਣ ਤਾਂ ਸਰਕਾਰ ਵਾਲੇ ਪਬਲਿਕ ਚਾਰਜ ਨੂੰ ਮੰਨਦੇ ਨਹੀਂ, ਕੀ ਪਤਾ ਅਗਲੀ ਜਦੋਂ ਆਈ, ਜੇ ਜਦੋਂ ਵੀ ਆਈ ਉਹਨਾਂ ਨੇ ਉਦੋਂ ਤੱਕ ਕੀ ਕਰਨਾ ਆ। ਤੇ ਵਾਰੀ ਤਾਂ ਮਸਲਾ ਤਾਂ ਉਦੋਂ ਹੀ ਹੋਣਾ ਵੀ ਜਦੋਂ ਤੁਸੀਂ ਮੋਹਰੇ ਆ, ਉਦੋਂ ਕੀ ਰੂਲ ਆ, ਉਹਦੇ ਹਿਸਾਬ ਨਾਲ ਹੀ ਜਿਹੜੀ ਉਸ ਦੇ ਉੱਤੇ ਫੈਸਲਾ ਹੋਣਾ ਆ। ਹੁਣ ਜਿਹੜੀਆਂ ਚੇਂਜ ਹੋ ਰਹੀਆਂ 23 ਤਰੀਕ ਤੋਂ ਬਾਅਦ ਦੇ ਵਿੱਚ ਗ੍ਰੀਨ ਕਾਰਡ ਭਰਨ ਦੇ ਲਈ ਜਿਹੜੀਆਂ ਐਪਲੀਕੇਸ਼ਨਸ ਆ ਉਹ ਚੇਂਜ ਹੋਣੀਆਂ 485। ਸੋ ਇਹ ਕੱਲ੍ਹ ਹੀ ਜਿਹੜੀਆਂ ਉਹ ਚੇਂਜ ਇੱਕ ਹਿਸਾਬ ਦੇ ਨਾਲ ਹੋਈਆਂ ਆ। ਸੋ ਹੁਣ ਜਿਹੜੇ ਵੀ ਅੱਜ ਤੋਂ ਜਾਂ ਅੱਗੇ ਤੋਂ ਭਰ ਰਹੇ ਆ 23 ਤਰੀਕ, ਕਿਉਂਕਿ ਅੱਜ ਆਪਣੇ ਸ਼ਨੀਚਰਵਾਰ ਦਾ ਦਿਨ ਹੋ ਗਿਆ ਆ, ਸੋ ਸ਼ੁੱਕਰਵਾਰ ਨੂੰ ਇਹ ਜਿਹੜਾ ਚੇਂਜ ਹੋ ਚੁੱਕਾ ਹੈ। ਸੋ ਭਾਈ ਜਿੰਨੇ ਵੀ ਭਰਨਾ ਹੈ ਉਹ ਚੇਂਜ ਕਰਕੇ ਹੀ ਨਵੇਂ ਫਾਰਮ ਦੇ ਵਿੱਚ ਜਿਹੜਾ ਉਹ ਭਰਿਓ। ਹੁਣ ਜੇ ਦੇਖਿਆ ਜਾਵੇ ਅਡਾਨੀ ਟਿਰਕਿਆਣਾ ਜੀ 3-4 ਚੀਜ਼ਾਂ ਹੀ ਉਹਨਾਂ ਨੇ ਛੱਡੀਆਂ, ਸਨੈਪ, ਪਬਲਿਕ ਹਾਊਸਿੰਗ, ਸਕੂਲ ਲੰਚ ਪ੍ਰੋਗਰਾਮ, ਇਹਨਾਂ ਚੀਜ਼ਾਂ ਦੇ ਵਿੱਚ ਤਾਂ ਆਪਣੇ ਬੰਦੇ ਵੈਸੇ ਵੀ ਬਹੁਤ ਪਹਿਲੋਂ ਹੀ ਜਿਹੜੇ ਉਹ ਘੱਟ ਹੈਗੇ ਆ। ਸੋ ਜਿਹਦਾ ਸਰਦਾ ਹੈ ਉਸ ਤੋਂ ਬਗੈਰ ਜਿਹੜਾ ਉਹ ਸਾਰੀ ਜਿਹੜਾ ਉਹ ਚੱਲੋ, ਤੇ ਜੇ ਬਹੁਤ ਜ਼ਿਆਦਾ ਜ਼ਰੂਰਤ ਆ ਫਿਰ ਤਾਂ ਤੁਸੀਂ ਜ਼ਰੂਰ ਕਰ ਲਿਓ, ਪਰ ਅਦਰਵਾਈਜ਼ ਪਰਹੇਜ਼ ਕਰਨ ਦੇ ਵਿੱਚ ਹੀ ਜਿਹੜਾ ਉਹ ਫਾਇਦਾ ਹੈਗਾ। SSI ਮੇਰੇ ਖਿਆਲ ਆਪਣੇ ਕਾਫੀ ਲੈਂਦੇ ਆ, ਹਸਪਤਾਲਾਂ ਦੇ ਜਿਹੜੇ ਲੰਬੇ ਸਮੇਂ ਜਿਹੜੇ ਇਲਾਜ ਆ ਉਹ ਪਹਿਲਾਂ ਇੰਸ਼ੋਰੈਂਸ ਨਹੀਂ ਲੈਂਦੇ ਕਈ ਬੰਦੇ, ਕਿਉਂਕਿ ਇੰਸ਼ੋਰੈਂਸ ਤੁਹਾਡੇ ਪੈਸੇ ਲੱਗਦੇ ਆ ਤੇ ਫਿਰ ਪ੍ਰੋਬਲਮ ਪੈਂਦੀ ਆ, ਉਹਨਾਂ ਨੂੰ ਲੈਣਾ ਪੈਂਦਾ ਮਜਬੂਰੀ। ਹੁਣ ਲੱਖਾਂ ਡਾਲਰ ਕਿੰਨੇ ਦੇਣੇ ਆ, ਰਾਈਟ? ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਆਪਣੀ ਇੰਸ਼ੋਰੈਂਸ ਵਗੈਰਾ ਪ੍ਰੋਪਰ ਜਿਹੜੀ ਔਨ ਪੁਆਇੰਟ ਕਰਾ ਕੇ ਰੱਖੋ, ਤਾਂ ਕਿ ਇਦਾਂ ਦੇ ਤੁਸੀਂ ਲੌਂਗ ਟਰਮ ਜਿਹੜੇ ਇੰਸਟੀਟਿਊਸ਼ਨਲ ਕੇਅਰ ਦੇ ਵਿੱਚ ਫਸੋ ਨਾ। ਹਾਂ, ਹੁਣ ਤੁਸੀਂ ਦੇਖੋ ਕਵਰਡ ਕੈਲੀਫੋਰਨੀਆ ਇਨਕਮ ਬੇਸਡ ਆ, ਜੇ ਤੁਹਾਡੀ ਇਨਕਮ ਘੱਟ ਆ ਤੇ ਤੁਹਾਨੂੰ ਉਹਦੇ ਥਰੂ ਪਹਿਲਾਂ ਹੀ ਜਿਹੜੀ ਉਹ ਘੱਟ ਡਾਲਰਾਂ ਦੇ ਉੱਤੇ ਤੁਹਾਨੂੰ ਇੰਸ਼ੋਰੈਂਸ ਜਿਹੜੀ ਉਹ ਮਿਲ ਜਾਣੀ ਆ। ਸੋ ਪਲੀਜ਼ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੀਏ। ਅਗਲੀ ਗੱਲ ਕਰਦੇ ਜਾਈਏ, ਅਗਲੀ ਖਬਰ USCIS ਦੇ ਨੈਚੁਰਲਾਈਜੇਸ਼ਨ ਟੈਸਟ ਨੂੰ ਲੈ ਕੇ, ਉਹਦੇ ਅਪਡੇਟਸ ਨੂੰ ਲੈ ਕੇ ਟ੍ਰਾਇਲ ਜੇ ਕੁਝ ਸ਼ੁਰੂ ਕੀਤੇ, ਕੀ ਹੈ ਜੀ ਇਸ ਪੂਰੀ ਖਬਰ ਦੇ ਵਿੱਚ? ਜੀ ਸੋਨਾ ਨੇ ਨੋਟਿਸ ਪਬਲਿਸ਼ ਕੀਤਾ ਇੱਕ ਬਾਈਡਨ ਸਰਕਾਰ ਨੇ। ਸੋ ਜਾਂਦੇ ਜਾਂਦੇ ਇਹ ਵੀ ਕਹਿੰਦੇ ਕਿ ਥੋੜਾ ਜਿਹਾ ਫਲ ਦੇ ਕੇ ਜਾਈਏ ਇਮੀਗ੍ਰੈਂਟਸ ਨੂੰ, ਵੋਟਾਂ ਕਰਕੇ। ਸੋ ਇਹ ਕਹਿੰਦੇ ਥੋੜਾ ਜਿਹਾ ਸੌਖਾ ਕਰ ਦੇਣਾ। ਹੁਣ ਕਰਨਾ ਸੌਖਾ ਕਿ ਨਹੀਂ ਕਰਨਾ ਤਾਂ ਬਾਅਦ ਚ ਹੀ ਪਤਾ ਲੱਗੂਗਾ। ਜੇ ਤਾਂ ਇਹਨਾਂ ਨੇ ਨੋਟਿਸ ਹੀ ਹੈ, ਰੂਲ ਮੇਕਿੰਗ ਦੇਖਦੇ ਹਾਂ ਅੱਗੇ ਕਿੱਧਰ ਨੂੰ ਗੱਲ ਜਾਂਦੀ ਹੈ। ਸੋ ਇਹ ਕੀ ਕਹਿੰਦੇ ਕਿ ਸਾਡਾ ਪਲਾਨ ਇਹ ਹੈ ਕਿ ਆਪਾਂ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ ਉਹਨੂੰ ਆਪਾਂ ਚੇਂਜ ਕਰ ਦੇਣਾ। 4 ਕੰਪੋਨੈਂਟ ਸਿਟੀਜ਼ਨਸ਼ਿਪ ਟੈਸਟ ਦੇ ਵਿੱਚ ਹੁੰਦੇ ਆ, ਰੀਡਿੰਗ, ਰਾਈਟਿੰਗ ਮਤਲਬ ਕਿ ਲਿਖਣਾ, ਪੜ੍ਹਨਾ ਤੇ ਬੋਲਣਾ, ਸਪੀਕਿੰਗ, ਤੇ ਇੱਕ ਨਾਲ ਹੁੰਦਾ ਸਿਵਿਕਸ ਦਾ ਟੈਸਟ, ਜਿਹਦੇ ਵਿੱਚ ਸਵਾਲ ਜਵਾਬ ਤੁਹਾਨੂੰ ਦੱਸਣੇ ਪੈਂਦੇ ਸੀਗੇ, 100 ਸਵਾਲ ਹੁੰਦੇ ਸੀਗੇ। ਤੇ ਟਰੰਪ ਨੇ ਆ ਕੇ ਉਹਨੂੰ ਔਖਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਉੱਤੇ ਵੀ ਕਾਫੀ ਵਿਵਾਦ ਚੱਲਿਆ। ਫਿਰ ਵਾਪਸ ਉਹਨਾਂ ਨੇ ਕਿਹਾ ਕਿ ਪੁਰਾਣੇ ਵਾਲਾ ਲਾਗੂ ਕਰੋ। ਸੋ ਜਿਹੜਾ ਤਾਂ ਰੀਡਿੰਗ ਤੇ ਰਾਈਟਿੰਗ ਉਹ ਤਾਂ ਸਿੱਧਾ ਹੀ ਹੈ ਨਾ ਕਿ ਤੁਸੀਂ ਪੜ੍ਹ ਸਕਦੇ ਆ, ਇੰਗਲਿਸ਼ ਲਿਖ ਸਕਦੇ ਹੋ, ਤਾਂ ਸਿੰਪਲ ਹੀ ਹੈ। ਤੇ ਜਿਹੜਾ ਹੁਣ ਇਹਨਾਂ ਨੇ ਆਹ ਕਿਹਾ ਕਿ ਆਪਾਂ ਟਰਾਇਲ ਕਰਨਾ, ਇਹਦੇ ਵਿੱਚ ਇਹਨਾਂ ਨੇ ਜਿਹੜਾ ਸਿਵਿਕਸ ਟੈਸਟ ਆ ਤੇ ਇੰਗਲਿਸ਼ ਸਪੀਕਿੰਗ ਵਾਲਾ ਟੈਸਟ ਆ ਉਹਨੂੰ ਕਹਿੰਦੇ ਆਪਾਂ ਨਾ ਥੋੜਾ ਸਟੈਂਡਰਡਾਈਜ਼ ਕਰ ਦੇਣਾ। ਪੂਰੀ ਇਹਨਾਂ ਨੇ ਖਬਰ ਨਹੀਂ ਦਿੱਤੀ ਕਿਉਂਕਿ ਪੂਰੀ ਦੇ ਨਹੀਂ ਸਕਦੇ, ਕਿਉਂਕਿ ਕੀ ਹੈ ਕਿ ਰੂਲ ਮੇਕਿੰਗ ਸਾਰਾ ਤੁਸੀਂ ਸਾਰਿਆਂ ਦੇ ਸੁਝਾਅ ਲੈ ਕੇ ਫਿਰ ਤੁਸੀਂ ਦੱਸਣਾ ਕਿ ਕੀ ਹੈ। ਜਿੰਨਾ ਕਿ ਸਾਨੂੰ ਸੁਣਨ ਨੂੰ ਆ ਰਿਹਾ ਵਾ ਉਹ ਇਹ ਆ ਰਿਹਾ ਕਿ ਜਿਹੜਾ ਇੰਗਲਿਸ਼ ਵਾਲਾ ਕੰਪੋਨੈਂਟ ਹੈ ਨਾ ਉਹ ਕਹਿੰਦੇ ਸਟੈਂਡਰਡਾਈਜ਼ ਕਰ ਦੇਣਾ, ਕਿ ਮਤਲਬ ਕਿ ਸੇਮ ਜਿੱਦਾਂ ਕਹਿ ਲਓ ਕਿ ਕੁਐਸਚਨ ਆਲ ਅਕ੍ਰੋਸ ਬੋਰਡ ਜਿਹੜੇ ਪੁੱਛੇ ਜਾਓਗੇ, ਹੋ ਸਕਦਾ ਇਹਨਾਂ ਨਾਲ ਲੋਕਾਂ ਦੀ ਹੈਲਪ ਹੋ ਜਾਵੇ ਥੋੜੀ ਜਿਹੀ। ਰੱਟਾ ਮਾਰ ਲੈਣਗੇ, ਮਾਰ ਸਕਦੇ। ਹਾਂਜੀ, ਮਤਲਬ ਆਪਣੇ ਨੂੰ ਕਿ ਖਾਣਾ ਪੂਰਤੀ ਵੀ ਹੋ ਜਾਵੇ ਤੇ ਲੋਕਾਂ ਦਾ ਵੀ ਫਾਇਦਾ ਹੋ ਜਾਵੇ, ਤੇ ਕੈਂਸਲ ਤਾਂ ਹੁਣ ਕਰ ਨਹੀਂ ਸਕਦੇ। ਤੇ ਇਹਨਾਂ ਨੇ ਜਿਹੜਾ ਜਿੱਦਾਂ ਆਪਾਂ ਦੱਸਿਆ ਸੀਗਾ ਕਿ ਬਾਈਡਨ ਜਦੋਂ ਆਇਆ ਉਹਨੇ ਐਗਜ਼ੈਕਟਿਵ ਆਰਡਰ ਸੀਗਾ ਜਿਹੜਾ ਉਹਦਾ 14,012, ਉਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਆਪਾਂ ਲੋਕਾਂ ਦੀ ਫੇਥ ਆਪਣੇ ਸਿਸਟਮ ਦੇ ਵਿੱਚ ਰਿਸਟੋਰ ਕਰਨੀ ਹੈ। ਤੇ ਉਹਦੇ ਕਰਕੇ ਇਹਨੇ ਫਿਰ ਡਾਇਰੈਕਟਿਵ ਦਿੱਤਾ ਕਿ ਨੈਚੁਰਲਾਈਜੇਸ਼ਨ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਦੁਬਾਰਾ ਇੱਕ ਵਾਰੀ ਜਾਂਚਿਆ ਪਰਖਿਆ ਜਾਵੇ
ਤੇ ਜਿਹੜੇ ਵੀ USCIS ਦੇ ਸਬਜੈਕਟ ਮੈਟਰ ਐਕਸਪਰਟ ਸੀਗੇ ਉਹਨਾਂ ਨੇ ਫਿਰ ਆਪਣੇ ਵੱਲੋਂ ਰਿਵਿਊ ਕਰਨਾ ਸ਼ੁਰੂ ਕਰਤਾ ਕਿ ਨੈਚੁਰਲਾਈਜੇਸ਼ਨ ਟੈਸਟ ਹੈ ਕੀ ਆ, ਕਿੱਦਾਂ ਚੇਂਜ ਹੋਣਾ ਚਾਹੀਦਾ, ਕਿਹੜੀਆਂ ਚੇਂਜਸ ਹੋਣੀਆਂ ਚਾਹੀਦੀਆਂ। ਤੇ ਉਹਨਾਂ ਨੇ ਕਿਹਾ ਕਿ ਰਾਈਟਿੰਗ ਤੇ ਰੀਡਿੰਗ ਦਾ ਤਾਂ ਕੁਛ ਆਪਾਂ ਕਰਨਾ ਨਹੀਂ, ਤੇ ਸਪੀਕਿੰਗ ਤੇ ਸਿਵਿਕ ਟੈਸਟ ਆ ਜਿਹੜਾ ਉਹ 'ਚ ਲੋਕੀ ਜਿਹੜੇ ਜ਼ਿਆਦਾ ਫੇਲ ਹੁੰਦੇ ਸੀ ਜਾਂ ਜੋ ਵੀ ਇਹਨਾਂ ਦੀ ਰੀਜ਼ਨਿੰਗ ਹੋ ਗਈ ਕਿ ਉਹਨੂੰ ਆਪਾਂ ਰਿਫਾਰਮ ਕਰਨਾ ਵਾ। ਤੇ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਕਿ ਆਪਣੇ ਵੀ ਜਿਹੜੇ ਕਈ ਬਜ਼ੁਰਗ ਜਿਹੜੇ ਆਉਂਦੇ ਆ ਨਹੀਂ ਪਾਸ ਕਰ ਸਕਦੇ ਟੈਸਟ, ਤੇ ਹੋਰ ਕੋਈ ਪ੍ਰੋਬਲਮ ਨਹੀਂ ਕਿ ਇੰਗਲਿਸ਼ 'ਚ ਕਈਆਂ ਦਾ ਵਾਕਈ ਹੱਥ ਜਿਹੜਾ ਤੰਗ ਹੋ ਜਾਂਦਾ। ਤੇ ਉਹ ਹੁਣ ਕਹਿੰਦੇ ਆ ਕਿ ਜਿਹੜੀਆਂ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨਸ ਹੈਗੀਆਂ CBO, ਜਿਹੜਾ ਕਿ ਇਮੀਗ੍ਰੈਂਟਸ ਨੂੰ ਇੰਗਲਿਸ਼ ਵਗੈਰਾ ਸਿਖਾਉਂਦੀਆਂ ਜਾਂ ਟੈਸਟ ਦੀਆਂ ਤਿਆਰੀਆਂ ਕਰਾਉਂਦੀਆਂ, ਉਹਨਾਂ ਦੀ ਵੀ ਇਹਨਾਂ ਨੇ ਹੈਲਪ ਲਈ ਆ ਟਰਾਇਲ ਦੇ ਵਿੱਚ, ਜਿਹੜਾ ਟਰਾਇਲ ਇਹਨਾਂ ਨੇ ਕੰਡਕਟ ਕਰਨਾ। ਤੇ 1500 ਜਣੇ ਇਹਨਾਂ ਨੇ ਐਨਰੋਲ ਕਰਾਏ ਆ ਜਿਹੜੇ ਕਿ ਅਡਲਟ ਐਜੂਕੇਸ਼ਨ ਕਲਾਸਿਸ ਦੇ ਵਿੱਚ ਐਨਰੋਲਡ ਆ। ਉਹਨਾਂ ਨੂੰ ਟਰਾਇਲ ਟੈਸਟ ਇਹਨਾਂ ਨੇ ਕਿਹਾ ਕਿ ਤੁਸੀਂ ਟਰਾਇਲ ਟੈਸਟ ਇੱਕ ਆਪਾਂ ਦੇਣਾ ਆਪਣੇ, ਇਹ ਇਹਨਾਂ ਨੇ ਹੋਰ ਵੇਰੀਏਸ਼ਨ ਬਣਾ ਕੇ ਦੇਖਣੀ ਹੈ ਟੈਸਟ ਦੀ। ਤੇ ਜਦੋਂ ਉਹਨਾਂ ਦਾ ਟਰਾਇਲ ਟੈਸਟ ਦੇ ਰਿਜ਼ਲਟ ਜਦੋਂ ਉਹਨਾਂ ਕੋਲ ਆ ਗਏ, ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨੂੰ ਦੇਖਦੇ ਆ, ਜਦੋਂ ਰਿਜ਼ਲਟ ਆ ਗਏ ਤਾਂ ਕਹਿੰਦੇ ਕਿ ਫਿਰ ਉਹਦੇ ਹਿਸਾਬ ਨਾਲ ਆਪਾਂ ਆਪਣਾ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਉਹਨੂੰ ਚੇਂਜ ਕਰ ਲੈਣਾ। ਜੀ